ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨੂੰ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 28 ਮਾਰਚ ਦਿਨ ਹੈਗਾ ਹੈ ਜੀ, ਸ਼ਨੀਚਰਵਾਰ। ਆਪਣੇ ਨਾਲ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜਨ ਜਾ ਰਹੇ ਨੇ ਜਸਪਾਲ ਸਿੰਘ ਮਾਨ ਜੀ। ਜਸਪਾਲ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਸਾਰੇ ਸਰੋਤਿਆਂ ਨੂੰ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ। ਉਹਨਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209-277-0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜਸਪਾਲ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਕਹਿੰਦੇ ਵੀ ਭੈ ਦੇ ਅੰਦਰ ਹੀ ਜਿਹੜਾ ਲੰਘਿਆ ਹਫ਼ਤਾ ਪੰਜਾਬ ਵਿੱਚ ਦਿਨ ਥੋੜ੍ਹਾ ਜਿਹਾ ਸੁਖਾਵਾਂ ਰਿਹਾ। ਦੇਖੋ, ਬਿਲਕੁਲ ਜੀ, ਹਫ਼ਤਾ ਪੰਜਾਬ ਦੇ ਅੰਦਰ ਨਹੀਂ, ਪੂਰੀ ਦੁਨੀਆ ਦੇ ਅੰਦਰ ਹੀ ਹੈ ਜਿਹੜਾ ਉਹ ਲਗਾਤਾਰ ਆ ਜਿਹੜਾ ਉਹ ਭੈ ਬਰਕਰਾਰ ਵੀ ਹੈ, ਵੱਧਦਾ ਵੀ ਜਾ ਰਿਹਾ। ਕਿਉਂਕਿ ਵੱਧਦਾ ਇਸ ਕਰਕੇ ਜਾ ਰਿਹਾ, ਜਦੋਂ ਕੋਈ ਇਸ ਤਰ੍ਹਾਂ ਦੀ ਖਬਰ ਆ ਜਾਂਦੀ ਹੈ ਕਿ ਅੱਜ ਪੇਸ਼ੈਂਟ ਜ਼ਿਆਦਾ ਰਿਕਵਰੀ ਹੋ ਗਈ ਜਾਂ ਅੱਜ ਹੋਰ ਜ਼ਿਆਦਾ ਮੌਤਾਂ ਹੋ ਗਈਆਂ, ਵੱਧ ਗਏ ਅੰਕੜੇ, ਤਾਂ ਫਿਰ ਹਰ ਇੱਕ ਬੰਦਾ ਘਬਰਾਉਂਦਾ। ਵੈਸੇ ਪੂਰੀ ਦੁਨੀਆ ਦੇ ਅੰਦਰ ਜੇ ਗੱਲ ਕਰ ਲਈਏ, ਕਿਉਂਕਿ ਕਰੋਨਾ ਵਾਇਰਸ ਵੈਸੇ ਪੂਰੀ ਦੁਨੀਆ ਦੇ ਵਿੱਚ ਹੀ ਇਹਨੇ ਜਿਹੜਾ ਉਹ ਆਪਦਾ ਕਹਿਰ ਢਾਇਆ ਹੋਇਆ। ਸੋ ਪੰਜਾਬ ਦੀ ਗੱਲ ਵੀ ਕਰਾਂਗੇ, ਪਹਿਲਾਂ ਦੁਨੀਆ ਦੀ ਗੱਲ ਕਰ ਲੈਂਦੇ ਹਾਂ। ਪੂਰੀ ਦੁਨੀਆ ਦੇ ਅੰਦਰ ਇਸ ਵੇਲੇ ਜਿਹੜਾ ਉਹ 6,21,592 ਕੇਸਿਸ ਨੇ। ਹਾਲੇ ਕਾਊਂਟਿੰਗ ਆ ਜਿਹੜੀ ਇਹਦੀ ਚੱਲਦੀ ਪਈ ਹੈ, ਗਿਣਤੀ ਹੋਰ ਵੱਧ ਰਹੀ ਆ। ਮੌਤਾਂ ਦੀ ਗੱਲ ਕਰ ਲਈਏ ਤਾਂ 28,791 ਜਿਹੜੀ ਥੋੜ੍ਹੀ ਦੇਰ ਪਹਿਲਾਂ ਅਪਡੇਟ ਸੀ, ਕਿਉਂਕਿ ਇਹ ਅੰਕੜੇ ਵੀ ਲਗਾਤਾਰ ਵੱਧਦੇ ਪਏ ਆ। ਰਿਕਵਰੀ ਵਾਲੇ ਦੇ ਵਿੱਚ ਵੀ ਜਿਹੜਾ ਉਹ ਰਿਕਵਰੀ ਵੀ ਹੁੰਦੀ ਪਈ ਆ। 1,37,364 ਆ ਜਿਹੜੀ ਉਹ ਹੁਣ ਤੱਕ ਪੇਸ਼ੈਂਟ ਆ ਉਹ ਠੀਕ ਹੋਏ ਆ। ਵੱਡੀ ਖਾਸ ਗੱਲ ਇਹ ਆ ਰਾਜਕਰਨਵੀਰ ਜੀ, ਇਹਦੇ ਅੰਦਰ ਜਿਹੜੀ ਦੇਖੀ ਆ ਕਿ ਇਹਦੇ ਵਿੱਚ ਜਿਹੜਾ ਰਿਕਵਰੀ ਹੁੰਦੀ ਪਈ ਆ ਜਾਂ ਜਿਹੜੇ ਲੋਕ ਹਸਪਤਾਲਾਂ ਦੇ ਵਿੱਚੋਂ ਡਿਸਚਾਰਜ ਹੋ ਕੇ ਆਉਂਦੇ ਨੇ, ਉਹ 83% ਅੰਕੜਾ, 17% ਹੀ ਮੌਤਾਂ ਹੋਈਆਂ ਨੇ। ਜਿਹੜਾ ਹੁਣ ਤੱਕ ਦਾ ਜਿੰਨਾ ਕੁ ਜਿਹੜਾ ਇਹਦੇ ਵਿੱਚ ਜਿੰਨੇ ਬੰਦੇ ਜੀ ਕੇਸ ਸਾਹਮਣੇ ਆਏ ਨੇ। ਕਹਿਣ ਤੋਂ ਭਾਵ ਕਿ ਇਹਦੇ ਵਿੱਚ ਇਲਾਜ ਹੁੰਦਾ ਪਿਆ ਜਾਂ ਸੰਭਵ ਕਹਿ ਲਓ, ਜਾਂ ਇਹ ਆਖਦੇ ਪਏ ਆ ਕਿ ਜਿਹੜੇ ਸਾਡੇ ਡਾਕਟਰ ਨੇ ਜਾਂ ਸਿਹਤ ਨਾਲ ਜੁੜੇ ਹੋਰ ਮਾਹਰ ਲੋਕ ਨੇ, ਉਹ ਲਗਾਤਾਰ ਸੰਘਰਸ਼ ਕਰਦੇ ਪਏ ਆ। ਉਹਨਾਂ ਦੀ ਮਿਹਨਤ ਨੂੰ ਫਲ ਮਿਲਦਾ ਪਿਆ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਠੀਕ ਹੋ ਜਾਵਾਂਗੇ। ਪਰਹੇਜ਼ ਰੱਖਣ ਦੀ ਲੋੜ ਨਹੀਂ, ਕਿਉਂਕਿ ਜਿੱਥੋਂ ਤੱਕ ਨੌਬਤ ਹੀ ਨਾ ਆਏ ਤਾਂ ਬਿਹਤਰ ਇਹੀ ਹੈ ਕਿ ਅਸੀਂ ਪਰਹੇਜ਼ ਰੱਖ ਲਈਏ, ਘਰੇ ਟਿਕ ਕੇ ਬੈਠ ਜਾਈਏ ਤਾਂ ਬਾਹਰ ਨਾ ਨਿਕਲੀਏ, ਉਹੀ ਬਿਹਤਰ ਆ। ਹੁਣ ਜਿਹੜਾ ਇਹਦੇ ਵਿੱਚ ਜੇ ਗੱਲ ਕਰ ਲਈਏ ਤਾਂ ਇਹ ਹੈ ਕਿ ਈਰਾਨ ਦੇ ਵਿੱਚ ਜਿਹੜਾ ਉਹ ਦੱਸਦੇ ਨੇ ਕਿ ਕਿਉਂਕਿ ਸਾਨੂੰ ਅਸੀਂ ਦੇਖਦੇ ਹਾਂ ਕਿ ਪੂਰੀ ਦੁਨੀਆ ਦੇ ਅੰਦਰ ਹੀ ਹੈ ਕਿ ਇਸ ਤਰ੍ਹਾਂ ਦੀ ਕੋਈ ਮਿੱਥ ਬਣ ਜਾਂਦੀ ਹੈ ਜਾਂ ਕੋਈ ਇਸ ਤਰ੍ਹਾਂ ਦਾ ਵਹਿਮ ਭਰਮ ਲੋਕ ਫੈਲਾ ਦਿੰਦੇ ਆ ਕਿ ਜਿਹੜਾ ਤੁਸੀਂ ਆਹ ਚੀਜ਼ ਖਾ ਲਓ। ਜਿੱਦਾਂ ਸਾਡੇ ਪੰਜਾਬ 'ਚ ਅੱਜ ਕੱਲ੍ਹ ਤੁਸੀਂ ਵੀ ਦੇਖੋਗੇ ਸੋਸ਼ਲ ਮੀਡੀਆ 'ਤੇ ਕਿ ਗਲਾਸੀ ਲਾ ਲਓ, ਉਹਦੇ ਨਾਲ ਕਰੋਨਾ ਵਾਇਰਸ ਨੇੜੇ ਨਹੀਂ ਆਉਂਦਾ। ਇੱਦਾਂ ਹੀ ਜਿਹੜਾ ਉੱਥੇ ਮੈਥੋਨਲ ਆ ਜਿਹੜਾ ਉਹ ਪੀ ਲਈ, ਉਹਦੇ ਨਾਲ 500 ਦੇ ਆਸ-ਪਾਸ ਮੌਤਾਂ ਹੋ ਚੱਲੀਆਂ ਨੇ। ਪਾਕਿਸਤਾਨ ਦੇ ਵਿੱਚ ਵੀ ਜਿਹੜਾ ਇਹ ਅੰਕੜਾ ਲਗਾਤਾਰ ਵੱਧਦਾ ਪਿਆ, ਉੱਥੇ ਵੀ 11 ਮੌਤਾਂ ਹੋ ਗਈਆਂ ਨੇ। ਜਿਹੜੇ ਕੇਸ ਪੋਜ਼ੀਟਿਵ ਪਾਏ ਗਏ ਆ ਉਹ ਵੀ 1300 ਤੋਂ ਉੱਤੇ ਹੋ ਗਏ ਨੇ। ਇੱਦਾਂ ਹੀ ਇਟਲੀ ਦੇ ਵਿੱਚ ਆ। ਇਟਲੀ ਦੇ ਵਿੱਚ ਜਿਹੜਾ ਉਹ ਇੱਕ ਦਿਨ ਦੇ ਵਿੱਚ ਰਿਕਾਰਡ ਤੋੜ ਆ ਜਿਹੜੀਆਂ ਨੇ ਉਹ ਮੌਤਾਂ ਹੋਈਆਂ ਨੇ। ਜਿਹੜਾ ਕਰੀਬ ਮੋਟਾ ਜਿੰਨਾ ਕੁ 969-70 ਦੇ ਆਸ-ਪਾਸ ਮੌਤਾਂ ਹੋਊਗਾ। UK ਦੇ ਵਿੱਚ ਜਿਹੜਾ ਉਹ 24 ਘੰਟੇ ਦੇ ਵਿੱਚ ਜਿਹੜੀਆਂ ਨੇ ਇੱਕ ਭਾਰਤੀ ਜਿਹੜਾ ਪਿਓ ਧੀ ਸੀ ਉਹਨਾਂ ਦੀ ਮੌਤ ਹੋਈ ਆ। ਇੱਦਾਂ ਦੇ ਇੰਟਰਨੈਸ਼ਨਲ ਆ ਜਿਹੜਾ ਉਹ ਅੰਕੜੇ ਨੇ। ਜੇ ਨੈਸ਼ਨਲ ਗੱਲ ਕਰੀਏ, ਸਾਡੇ ਦੇਸ਼ ਦੀ ਗੱਲ ਕਰ ਲਈਏ ਤਾਂ ਸਾਡੇ ਦੇਸ਼ ਦੇ ਵਿੱਚ ਵੀ ਇਹ ਅੰਕੜੇ ਲਗਾਤਾਰ ਵੱਧਦੇ ਪਏ ਆ। 933 ਤੋਂ ਪਾਰ ਅੰਕੜੇ ਚਲੇ ਗਏ ਨੇ, 20 ਮੌਤਾਂ ਹੋ ਗਈਆਂ ਨੇ। ਤਾਂ ਕੇਰਲਾ ਦੇ ਵਿੱਚ ਜਿਹੜਾ ਉਹ ਪਹਿਲੀ ਮੌਤ ਹੋ ਗਈ ਹੈ। ਦਿੱਲੀ ਦੇ ਵਿੱਚ ਖਾਸ ਕਰਕੇ ਜਿਹੜਾ ਇਸ ਵੇਲੇ ਆ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ, ਜਿਹੜੇ UP ਨਾਲ ਸੰਬੰਧਿਤ ਨੇ, ਬਿਹਾਰ ਨਾਲ ਸੰਬੰਧਿਤ ਨੇ, ਉਹ ਆ ਜਿਹੜੇ ਉਹ ਲਗਾਤਾਰ ਆ ਉਹ ਜਾਣ ਦੀ ਕੋਸ਼ਿਸ਼ ਕਰਦੇ ਪਏ ਆ। ਉੱਥੇ ਕਾਫੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਉਹਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਪਈਆਂ ਨੇ। ਲੋਕ ਉੱਥੇ ਇਕੱਠ ਹੋਇਆ ਪਿਆ। ਉਹਨਾਂ ਨੂੰ ਲੈ ਕੇ ਮਨੀਸ਼ ਸਿਸੋਦੀਆ ਵੀ ਉੱਥੇ ਗਏ ਨੇ। ਉਹਨਾਂ ਨੇ ਵੀ ਆਖਿਆ ਕਿ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਆਏਗੀ। ਉਹਨਾਂ ਨੂੰ ਜਿਹੜਾ
ਯਕੀਨ ਵੀ ਦਿਵਾਇਆ, ਨਾਲ ਰੋਕਣ ਦੀ ਕੋਸ਼ਿਸ਼ ਵੀ ਕੀਤੀ ਆ। ਜੀ ਤਾਂ ਇਸ ਤਰ੍ਹਾਂ ਦੇ ਨਾਲ ਆ ਜਿਹੜੇ ਉਹ ਕਾਫੀ ਚੀਜ਼ਾਂ ਨੇ। ਹੁਣ ਜਿੱਦਾਂ ਕਿ ਆਈਸੋਲੇਸ਼ਨ ਵਾਰਡ ਬਣਾਉਣ ਦੀ ਗੱਲ ਵੀ ਕੀਤੀ ਹੈ ਕਿ ਰੇਲਵੇ ਵੀ ਅੱਗੇ ਆਇਆ ਕਿ ਕਰੋਨਾ ਦੇ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਰੱਖਣ ਵਾਸਤੇ ਉਹ ਆਈਸੋਲੇਸ਼ਨ ਵਾਰਡ ਆ ਜਿਹੜੇ ਉਹ ਬਣਾਏ ਜਾਣਗੇ। ਉਹਦੇ ਰੂਪ ਦੇ ਵਿੱਚ ਜਿਹੜਾ ਉਹ ਡੱਬੇ ਆ ਜਿਹੜੇ ਰੇਲ ਗੱਡੀ ਦੇ ਉਹ ਵਰਤੇ ਜਾਣਗੇ। ਇੱਦਾਂ ਹੀ ਜਿਹੜੀਆਂ ਨੇ ਕਈ ਹੋਰ ਚੀਜ਼ਾਂ ਨੇ ਜਿਹਦੇ ਵਿੱਚ ਜਿਹੜੇ ਡੋਨਰ ਵੀ ਅੱਗੇ ਆਏ ਨੇ। ਇਹਦੇ ਵਿੱਚ ਰਾਧਾ ਸਵਾਮੀ ਡੇਰਾ, ਉਹਨਾਂ ਨੇ ਵੀ ਜਿੱਦਾਂ ਹਰਿਆਣਾ ਸਰਕਾਰ ਨੂੰ 1 ਕਰੋੜ ਰੁਪਏ ਦਾ ਦਾਨ ਦਿੱਤਾ। ਇੱਦਾਂ ਹੀ ਹੋਰ ਜਿੰਨੇ ਇੰਡਸਟਰੀਲਿਸਟ ਨੇ ਵੱਡੇ ਉਹ ਵੀ ਅੱਗੇ ਆਏ। ਪੰਜਾਬੀ ਫਿਲਮ ਇੰਡਸਟਰੀ ਦੇ ਲੋਕ ਵੀ ਅੱਗੇ ਆਉਂਦੇ ਪਏ ਆ, ਬਾਲੀਵੁੱਡ ਇੰਡਸਟਰੀ ਦੇ ਲੋਕ ਵੀ ਆ, ਹੋਰ ਵੀ ਕਾਫੀ ਲੋਕ ਨੇ ਜਿਹੜੇ ਲਗਾਤਾਰ ਉਹ ਅੱਗੇ ਆਉਂਦੇ ਪਏ ਨੇ। ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਉਹ ਲਗਾਤਾਰ ਆਉਂਦੇ ਪਏ। ਪਰ ਪੰਜਾਬ ਵਾਸਤੇ ਜਿਹੜੀ ਥੋੜੀ ਜੀ ਰਾਹਤ ਭਰੀ ਖਬਰ ਉਹ ਇਹ ਰਹੀ ਆ ਕਿ ਅੱਜ ਇੱਕ ਵੀ ਕੇਸ ਆ ਜਿਹੜਾ ਉਹ ਪੋਜ਼ਿਟਿਵ ਨਹੀਂ ਪਾਇਆ ਗਿਆ। ਹੁਣ ਇਹ ਨਹੀਂ ਆਖ ਸਕਦੇ ਕਿ ਇਹਦੇ ਨਾਲ ਜਿਹੜਾ ਉਹ ਫਰਕ ਪੈ ਗਿਆ ਜਾਂ ਕਿਤੇ ਨਾ ਕਿਤੇ ਇਹਨੂੰ ਨਕੇਲ ਕਸ ਲਈ, ਬਲਕਿ ਕਾਫੀ ਚੀਜ਼ਾਂ ਹਲੇ ਵੀ ਜਿਹੜਾ ਸਾਨੂੰ ਥੋੜਾ ਜਿਹਾ ਕੰਟਰੋਲ ਕਰਨ ਦੀ ਜ਼ਰੂਰਤ ਹੈ। ਜੇ ਅਸੀਂ ਇਸੇ ਤਰ੍ਹਾਂ ਦੇ ਨਾਲ ਸੰਜਮ ਬਣਾਈ ਰੱਖਾਂਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਜਿਹੜਾ ਹੋਰ ਵੀ ਨਤੀਜੇ ਜਿਹੜੇ ਉਹ ਬਿਹਤਰ ਮਿਲ ਜਾਣਗੇ ਸਾਨੂੰ। ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਖਾਸ ਕਰਕੇ ਜਿਸ ਤਰ੍ਹਾਂ ਦੇ ਨਾਲ ਲਾਕਡਾਊਨ ਕੀਤਾ ਹੋਇਆ ਉਹਨੂੰ ਲੈ ਕੇ ਵੀ ਕਾਫੀ ਲੋਕ ਆ ਉਹ ਦਿੱਕਤ ਪਰੇਸ਼ਾਨੀਆਂ ਦੇ ਵਿੱਚ ਵੀ। ਕਈ ਘਰਾਂ ਦੇ ਵਿੱਚ ਇੱਕ ਬੰਦਾ ਹੀ ਕਮਾਉਣ ਵਾਲਾ ਹੁੰਦਾ, ਜਾਂ ਕਈ ਘਰਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਕਿ ਉੱਥੇ ਸਿਰਫ ਬਜ਼ੁਰਗ ਹੀ ਹੁੰਦੇ ਆ ਜਿਹੜੇ ਕਮਾਉਣ ਦੇ ਕਾਬਲ ਵੀ ਨਹੀਂ ਹੁੰਦੇ। ਉਹਨਾਂ ਦਾ ਜਿਹੜਾ ਉਹ ਤੋਰੀ ਫੁਲਕਾ ਇਸ ਵੇਲੇ ਜਾਂ ਰੋਟੀ ਪਾਣੀ ਦਾ ਜਿਹੜਾ ਉਹਨਾਂ ਨੂੰ ਆਹਾਰ ਕਰਨਾ ਮੁਸ਼ਕਿਲ ਹੋਇਆ ਪਿਆ। ਇੱਦਾਂ ਹੀ ਚੰਡੀਗੜ੍ਹ ਦੇ ਵਿੱਚ ਸੀਗਾ ਇੱਕ ਪਰਿਵਾਰ, ਉਹਦੇ ਵੱਲੋਂ ਜਿਹੜਾ ਉਹ ਲਗਾਤਾਰ ਭੁੱਖ ਨਾਲ ਜੂਝਦਾ ਪਿਆ ਸੀ, ਉਹ ਸੁਸਾਈਡ ਕਰਨ ਜਾ ਰਿਹਾ ਸੀ, ਉਹਨੂੰ ਚੰਡੀਗੜ੍ਹ ਪੁਲਿਸ ਨੇ ਬਚਾਇਆ। ਇਹ ਵੀ ਇੱਕ ਕਾਬਿਲੇ ਤਾਰੀਫ ਚੰਡੀਗੜ੍ਹ ਪੁਲਿਸ ਦਾ ਕੰਮ ਰਿਹਾ, ਜਿਹਨੂੰ ਲੈ ਕੇ ਜਿਹੜਾ ਹੋਰ ਲੋਕਾਂ ਨੂੰ ਵੀ ਚਾਹੀਦਾ ਕਿ ਉਹ ਵੀ ਆਸ-ਪਾਸ ਆ ਜਿਹੜਾ ਆਪਣੇ ਥੋੜਾ ਝਾਤ ਮਾਰਨ, ਧਿਆਨ ਦੇਣ ਕਿ ਇਸ ਤਰ੍ਹਾਂ ਦਾ ਅਗਰ ਕੋਈ ਪਰਿਵਾਰ ਮਿਲਦਾ ਤਾਂ ਉਹਨਾਂ ਦੀ ਇਸ ਜਿਹੜਾ ਖਾਸ ਕਰ ਇਸ ਮੌਕੇ ਦੇ ਉੱਤੇ ਉਹ ਇਮਦਾਦ ਕਰੋ। ਜਿੰਨੀ ਤੁਸੀਂ ਕਰ ਸਕਦੇ ਹੋ ਉਨੀ ਕਰੋ। ਇੱਧਰੋਂ ਹੋਰ ਵੀ ਜਿਸ ਤਰ੍ਹਾਂ ਦੇ ਨਾਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆ, ਉਹਨਾਂ ਨੇ ਵੀ ਜਿਹੜਾ ਆਖਿਆ ਕਿ ਜਿੰਨੀਆਂ ਵੀ ਸਿੱਖ ਸੰਸਥਾਵਾਂ ਜਿਹੜੇ ਉਹਨਾਂ ਨੂੰ ਜਿਹੜਾ ਉਹ ਲੋੜਵੰਦਾਂ ਦੀ ਮਦਦ ਵਾਸਤੇ ਆ ਉਹ ਅੱਗੇ ਆਉਣਾ ਚਾਹੀਦਾ। ਦੂਜੇ ਪਾਸੇ ਤੋਂ ਚੰਗੀ ਖਬਰ ਆ ਜਿਹੜਾ ਇਹ ਵੀ ਆ ਕਿ ਮੌਸਮ ਦੇ ਵਿੱਚ ਬੇਸ਼ੱਕ ਜਿਹੜਾ ਸ਼ੁੱਕਰਵਾਰ ਨੂੰ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਖਾਸ ਕਰਕੇ ਬਾਰਿਸ਼ ਹੋਈ ਹੈ ਕਈ ਜਗ੍ਹਾ ਦੇ ਉੱਤੇ, ਤੇ ਪਰ ਅੱਜ ਸ਼ਨੀਵਾਰ ਦਾ ਦਿਨ ਸੀ। ਅੱਜ ਆ ਜਿਹੜਾ ਉਹ ਧੁੱਪ ਰਹੀ ਹੈ ਕੜਕਦਾਰ, ਜਿਹਦੇ ਕਰਕੇ ਮੌਸਮ ਦੇ ਵਿੱਚ ਵੀ ਜਿਹੜਾ ਉਹ ਸੁਧਾਰ ਆਇਆ। ਇਹਦੇ ਨਾਲ ਜਿੱਥੇ ਕਿਸਾਨ ਵਰਗ ਖੁਸ਼ ਆ, ਉਹਦੇ ਨਾਲ ਨਾਲ ਸਿਹਤ ਵਿਭਾਗ ਜਾਂ ਪੁਲਿਸ ਉਹਨਾਂ ਨੂੰ ਡਿਊਟੀ ਕਰਨੀ ਵੀ ਥੋੜੀ ਆਸਾਨ ਰਹੀ ਆ, ਉਹਨਾਂ ਨੂੰ ਵੀ ਰਾਹਤ ਰਹੀ ਆ। ਇਹਦੇ ਨਾਲ ਨਾਲ ਵੱਡੀ ਗੱਲ ਇਹ ਹੈ ਕਿ ਥੋੜਾ ਜਿਹਾ ਜਿਹੜਾ ਵਾਇਰਸ ਆ ਉਹ ਟਰਾਂਸਮਿਟ ਜਾਂ ਕਹਿ ਲਓ ਕਿ ਵਾਇਰਸ ਫੈਲਣ ਦਾ ਜਿਹੜਾ ਉਹ ਖਤਰਾ ਉਹ ਵੀ ਕਿਤੇ ਨਾ ਕਿਤੇ ਘੱਟ ਜਾਂਦਾ, ਕਿਉਂਕਿ ਮੌਸਮ ਸਿਲਾ ਨਹੀਂ ਸੀ, ਖੁਸ਼ਕ ਮੌਸਮ ਸੀਗਾ। ਤੇ ਇਹਦੇ ਨਾਲ ਨਾਲ ਪੰਜਾਬ ਸਰਕਾਰ ਨੇ ਜਿਹੜੀ ਇੱਕ ਜਿਹੜਾ ਉਹ ਨਿਰਦੇਸ਼ ਦਿੱਤੇ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿ ਉਹ ਜਿਹੜੇ ਪਿੰਡਾਂ ਦੇ ਸਰਪੰਚ ਆ ਉਹ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਲੋੜਵੰਦ ਨੇ ਜਾਂ ਜਿਨ੍ਹਾਂ ਕੋਲ ਰਾਸ਼ਨ ਨਹੀਂ ਹੈ ਉਹਨਾਂ ਤੱਕ ਰਾਸ਼ਨ ਵੀ ਪਹੁੰਚਾਉਣ। ਉਹਨਾਂ ਨੂੰ 5-5 ਹਜ਼ਾਰ ਰੁਪਏ ਤੱਕ ਦਾ ਜਿਹੜਾ ਉਹ ਖਰਚਾ ਦੇਣ ਦਾ ਖਰਚਾ ਵੀ ਦਿੱਤਾ ਜਾ ਸਕਦਾ। ਇਹਦੀਆਂ ਪਾਵਰਾਂ ਨੇ ਇੱਕ ਵਾਰੀ ਦਿੱਤੀਆਂ ਨੇ। ਤਾਂ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਨੇ ਇਹ ਚੰਗੀਆਂ ਜਿਹੜੀਆਂ ਖਬਰਾਂ ਨੇ ਉਹ ਪੰਜਾਬ ਦੇ ਨਾਲ ਸੰਬੰਧਿਤ ਆਈਆਂ ਨੇ। ਜੀ 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 ਚਲੋ ਉਮੀਦ ਕਰਦੇ ਹਾਂ ਵੀ ਇਸ ਦਾ ਮੋੜ ਆ ਜਿਹੜਾ ਉਹ ਜਲਦ ਹੀ ਆਵੇ। ਅਗਲੀ ਜਿਹੜੀ ਆਪਾਂ ਖਬਰ 'ਤੇ ਜੇ ਨਜ਼ਰ ਮਾਰੀਏ ਤਾਂ ਕਹਿੰਦੇ ਵੀ ਚੰਡੀਗੜ੍ਹ ਦੇ ਵਿੱਚ ਕਰਫਿਊ ਦੇ ਵਿੱਚ ਰੋਜ਼ਾਨਾ ਢਿੱਲ ਨੂੰ ਚੁਣੌਤੀ, ਨੋਟਿਸ ਜਾਰੀ। ਦੇਖੋ ਚੰਡੀਗੜ੍ਹ ਦੇ ਵਿੱਚ ਨਾ ਢਿੱਲ ਨੂੰ ਲੈ ਕੇ ਯੂਟੀ ਪ੍ਰਸ਼ਾਸਨ ਨੂੰ ਜਿਹੜਾ ਉਹ ਹੁਣ ਲਗਾਤਾਰ ਜਿਹੜਾ ਉਹ ਢਿੱਲ ਮਿਲਦੀ ਪਈ ਸੀ। 10 ਤੋਂ ਲੈ ਕੇ ਸ਼ਾਇਦ 6 ਵਜੇ ਤੱਕ ਸੀ, ਜੇ ਮੈਂ ਗਲਤ ਨਾ ਹੋਵਾਂ, ਇੰਨੀ ਕੁ ਢਿੱਲ ਜਿਹੜੀ ਉਹ ਮਿਲਦੀ ਪਈ ਸੀ। ਉਹਨੂੰ ਲੈ ਕੇ ਅਸੀਂ ਸਾਰਿਆਂ ਨੇ ਦੇਖਿਆ ਕਿ ਸੋਸ਼ਲ ਡਿਸਟੈਂਸ ਜਿਹੜਾ ਕ੍ਰੀਏਟ ਕਰਕੇ ਰੱਖਣਾ, ਜਿਸ ਤਰ੍ਹਾਂ ਦੇ ਨਾਲ WHO ਦੀਆਂ ਹਦਾਇਤਾਂ ਵੀ ਨੇ ਜਾਂ ਸਿਹਤਮਾਰ ਵੀ ਆਖਦੇ ਪਏ ਨੇ ਕਿ ਇਸ ਤਰ੍ਹਾਂ ਦੇ ਨਾਲ ਜਿਹੜਾ ਸੋਸ਼ਲ ਡਿਸਟੈਂਸ ਆ ਉਹ ਜਿਹੜਾ ਰੱਖਣਾ ਚਾਹੀਦਾ। ਤਾਂ ਹੁਣ ਉਹਨੂੰ ਲੈ ਕੇ ਲੰਬੀਆਂ ਲਾਈਨਾਂ ਨੇ। ਬੇਸ਼ੱਕ ਠੀਕ ਆ, ਸਾਰੀ ਜਗ੍ਹਾ ਤੇ ਲੰਬੀਆਂ ਲਾਈਨਾਂ ਨਹੀਂ ਸੀ, ਕਈ ਜਗ੍ਹਾ ਦੇ ਉੱਤੇ ਲੋਕਾਂ ਨੇ ਇਹ ਜਿਹੜਾ ਕਹਿ ਲਓ ਕਿ ਇਹਨਾਂ ਹਦਾਇਤਾਂ ਦਾ ਪਾਲਣ ਵੀ ਕੀਤਾ ਕਿ ਸੋਸ਼ਲ ਡਿਸਟੈਂਸ ਆ ਉਹਨਾਂ ਨੇ ਰੱਖਿਆ ਵੀ ਆ। ਪਰ ਬਹੁਤੀ ਜਗ੍ਹਾ ਦੇ ਉੱਤੇ ਸੋਸ਼ਲ ਡਿਸਟੈਂਸ ਆ ਜਿਹੜਾ ਉਹ ਨਹੀਂ ਰੱਖਿਆ ਗਿਆ, ਜਿਹਨੂੰ ਲੈ ਕੇ ਹੁਣ ਇਹ ਲਗਾਤਾਰ ਜਿਹੜਾ ਢਿੱਲ ਦੇਣ ਦੇ ਫੈਸਲੇ ਨੂੰ ਲੈ ਕੇ ਕਰਫਿਊ ਦੇ ਵਿੱਚ, ਕਿਉਂਕਿ ਚੰਡੀਗੜ੍ਹ 'ਚ ਜ਼ਿਆਦਾ ਮਿਲਦੀ ਪਈ ਸੀ, ਇਹਨੂੰ ਲੈ ਕੇ ਹੁਣ ਇੱਕ ਚੁਣੌਤੀ ਹੈ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਆ। ਹੁਣ ਜਿਹੜਾ ਜਿਹਦੇ ਉੱਤੇ ਜਿਹੜਾ ਉਹ ਡਿਵੀਜ਼ਨ ਦਾ ਬੈਂਚ ਆ ਉਹਨੇ ਫਿਲਹਾਲ ਜਿਹੜਾ ਰੋਕ ਤਾਂ ਨਹੀਂ ਲਾਈ, ਪਰ ਇਹਨਾਂ ਨੂੰ ਐਤਵਾਰ ਲਈ ਹੈ ਜਿਹੜਾ ਉਹ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਕਿ ਇਹਦੇ ਉੱਤੇ ਜਵਾਬ ਦਿੱਤਾ ਜਾਏ ਕਿ ਆਖਿਰਕਾਰ ਇਹ ਢਿੱਲ ਹੈ ਜਿਹੜੀ ਉਹ ਕਿਉਂ ਦਿੱਤੀ ਜਾ ਰਹੀ ਹੈ ਜਾਂ ਇਹਦੇ ਉੱਤੇ ਰੋਕ ਕਿਉਂ ਨਾ ਲਾਈ ਜਾਏ। ਤਾਂ ਇਹ ਜਿਹੜਾ ਇੱਕ ਤਰਕ ਦਿੱਤਾ ਗਿਆ, ਹੁਣ ਦੇਖਣਾ ਹੋਏਗਾ ਕਿ ਇਹਦੇ ਉੱਤੇ ਕੀ ਫੈਸਲਾ ਹਾਈ ਕੋਰਟ ਦਾ ਉਹਦਾ।
ਨਾਲ ਇਹ ਵੀ ਚੀਜ਼ ਦੇਖਣ ਵਾਲੀ ਦਿਲਚਸਪ ਰਹਿੰਦੀ ਹੈ, ਜੇ ਹਾਈ ਕੋਰਟ ਇਹਦੇ ਉੱਤੇ ਸਖਤੀ ਨਹੀਂ ਕਰਦੀ ਤਾਂ ਫਿਰ ਇਹਦੇ ਨਾਲ ਇਹ ਢਿੱਲ ਹੈ ਜਿਹੜੀ ਉਹ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਹ ਲਓ ਪੰਜਾਬ, ਹਰਿਆਣਾ ਜਾਂ ਹੋਰ ਜਿਹੜੇ ਜਿੱਥੇ ਕਿਤੇ ਵੀ ਜਿਹੜਾ ਲਗਾਤਾਰ ਕਰਫਿਊ ਜਾਰੀ ਆ, ਉੱਥੇ ਸਾਰੀਆਂ ਥਾਵਾਂ ਦੇ ਉੱਤੇ ਕਿਤੇ ਨਾ ਕਿਤੇ ਜਿਹੜਾ ਥੋੜ੍ਹੀ ਥੋੜ੍ਹੀ ਖੁੱਲ੍ਹ ਜਿਹੜੀ ਉਹ ਮਿਲਣੀ ਹੋਰ ਸ਼ੁਰੂ ਹੋ ਜਾਏਗੀ। ਇਹਦਾ ਅਸਰ ਇਹ ਵੀ ਦੇਖਣ ਨੂੰ ਮਿਲੇਗਾ। ਪਰ ਜੇ ਕਿਤੇ ਇਹਦੇ ਉੱਤੇ ਸਖਤੀ ਕਰ ਲੈਂਦੀ ਹੈ ਹਾਈ ਕੋਰਟ ਤਾਂ ਇਹਦੇ ਨਾਲ ਆ ਜਿਹੜਾ ਹੋਰ ਦੂਜੇ ਆਸ ਪਾਸ ਆ ਜਿਹੜੇ ਉੱਥੇ ਜੇ ਕਿਤੇ ਕੋਈ ਢਿੱਲ ਦੇਣ ਦੀ ਕੋਸ਼ਿਸ਼ ਕਰੇਗੀ ਜਾਂ ਥੋੜ੍ਹੀ ਬਹੁਤ ਇਹ ਹੈ ਕਿ ਉਹ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਢਿੱਲ ਦਿੱਤੀ ਜਾਏਗੀ ਕਿ ਤਾਂ ਜੋ ਕੱਲ੍ਹ ਨੂੰ ਕਿਤੇ ਸਾਡੀ ਵੀ ਨਾ ਕਲਾਸ ਲੱਗ ਜਾਏ। ਪਰ ਫਿਲਹਾਲ ਇਹੀ ਲਾਜ਼ਮੀ ਆ ਕਿ ਇਹ ਢਿੱਲ ਦਿੱਤੀ ਜਾਏ, ਪਰ ਢਿੱਲ ਆ ਜਿਹੜੀ ਉਹ ਕਿਤੇ ਨਾ ਕਿਤੇ ਇੰਨੀ ਜ਼ਿਆਦਾ ਵੀ ਨਾ ਹੋ ਜਾਏ ਕਿ ਲੋਕ ਆ ਜਿਹੜੇ ਉਹ ਦੁਬਾਰਾ ਤੋਂ ਉਸੇ ਤਰ੍ਹਾਂ ਦੇ ਨਾਲ ਭੀੜ ਇਕੱਠੀ ਹੋ ਜਾਏ। ਜਿਸ ਤਰ੍ਹਾਂ ਦੇ ਨਾਲ ਈ ਪਾਸਿਸ ਦੀ ਗੱਲ ਕਰ ਲੈਂਦੇ ਆਪਾਂ ਕਿ ਜੇ ਕੋਈ ਕਿਸੇ ਨੂੰ ਕੋਈ ਨੀਡੀ ਆ ਜਾਂ ਕਿਸੇ ਨੂੰ ਜ਼ਰੂਰਤ ਆ, ਕਿਸੇ ਨੇ ਮੈਡੀਸਨ ਬਾਹਰ ਤੋਂ ਲੈ ਕੇ ਆਉਣੀ ਆ ਜਾਂ ਕਿਸੇ ਦਾ ਕੋਈ ਰਿਸ਼ਤੇਦਾਰ ਬਾਹਰ ਫਸਿਆ, ਜੇ ਉਹਨੂੰ ਇੱਥੋਂ ਲੈ ਕੇ ਆਉਣਾ ਤਾਂ ਉਹਦੇ ਲਈ ਈ ਪਾਸਿਸ ਦਾ ਜਿਸ ਤਰ੍ਹਾਂ ਦੇ ਨਾਲ ਪ੍ਰਬੰਧ ਕੀਤਾ ਗਿਆ, ਇੱਕ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਪਾਸ ਬਣਵਾ ਸਕਦੇ ਹੋ। ਉਹ ਤੁਹਾਨੂੰ ਪਾਸ ਹੈ ਜਿਹੜਾ ਉਹ ਡਿਜੀਟਲ ਕਾਪੀ ਆ ਜਾਏਗੀ, ਉਹਦਾ ਪ੍ਰਿੰਟ ਲੈ ਲਓ ਜਾਂ ਉਸੇ ਨੂੰ ਕਾਪੀ ਨੂੰ ਤੁਸੀਂ ਲਿਆ ਕੇ ਜੇ ਕਿਤੇ ਟਰੈਵਲ ਕਰਕੇ ਜੇ ਕੋਈ ਦਵਾਈ ਲੈ ਕੇ ਆਉਣੀ ਕਿਸੇ ਸ਼ਹਿਰ ਤੋਂ ਬਾਹਰੋਂ ਜਾਂ ਕੁਛ ਹੋਰ ਤਾਂ ਉਹ ਲੈ ਕੇ ਆ ਸਕਦੇ ਹੋ। ਉਹਦੇ ਲਈ ਬੜੇ ਹੈਰਾਨੀਜਨਕ ਜਿਹੜੇ ਜਿਹੜੀਆਂ ਨੇ ਚੀਜ਼ਾਂ ਸਾਹਮਣੇ ਆਉਂਦੀਆਂ ਪਈਆਂ ਕਿ ਚੰਡੀਗੜ੍ਹ ਦੇ ਵਿੱਚ ਜਾਂ ਆਸ-ਪਾਸ ਦੇ ਵਿੱਚ ਲੋਕ ਇਸ ਤਰ੍ਹਾਂ ਦੇ ਬੇਤੁਕੇ ਬਹਾਨੇ ਲਾ ਕੇ ਪਾਸ ਅਪਲਾਈ ਕਰਦੇ ਪਏ ਨੇ ਕਿ ਸਾਨੂੰ ਜਿਹੜਾ ਕਰਫਿਊ ਦੇ ਲਈ ਪਾਸ ਦੇ ਦਿਓ। ਕੋਈ ਆਖ ਰਿਹਾ ਕਿ ਅਸੀਂ ਕੁੱਤੇ ਬਾਹਰ ਕਮਾ ਕੇ ਲੈ ਕੇ ਆਉਣੇ, ਸਾਨੂੰ ਉਹਦੇ ਲਈ ਪਾਸ ਚਾਹੀਦਾ। ਕੋਈ ਆਖਦਾ ਪਿਆ ਕਿ ਜੀ ਮੈਂ ਤਾਂ ਸ਼ਾਮ ਸਵੇਰੇ ਸੈਰ ਕਰਨ ਦਾ ਆਦੀ ਹਾਂ, ਮੈਨੂੰ ਉਹਦੇ ਲਈ ਜਿਹੜਾ ਪਾਸ ਦਿੱਤਾ ਜਾਏ। ਕੋਈ ਇਹ ਤਰਕ ਦਿੰਦਾ ਪਿਆ ਕਿ ਜੀ ਮੇਰੇ ਵਾਲ ਵੱਡੇ ਹੋ ਗਏ, ਮੈਂ ਨਾਈ ਨੂੰ ਘਰੇ ਲੈ ਕੇ ਆਉਣਾ, ਮੈਨੂੰ ਉਹਦੇ ਲਈ ਪਾਸ ਦੇ ਦਿਓ। ਇਸ ਤਰ੍ਹਾਂ ਦੇ ਨਾਲ ਆ ਜਿਹੜਾ ਉਹ ਬੇਤੁਕੇ ਬਹਾਨੇ ਆ ਜਿਹੜੇ ਉਹ ਲੋਕ ਦਿੰਦੇ ਪਏ ਨੇ। ਤਾਂ ਇਹ ਵੀ ਨਹੀਂ ਚਾਹੀਦਾ ਕਿ ਅਸੀਂ ਇਸ ਤਰ੍ਹਾਂ ਦੇ ਨਾਲ ਉਹ ਅੱਤ ਮਚਾ ਦੇਈਏ ਜਾਂ ਉਸ ਚੀਜ਼ ਦਾ ਫਾਇਦਾ ਚੱਕੀਏ। ਤਾਂ ਇਹ ਵੀ ਕਿਤੇ ਨਾ ਕਿਤੇ ਸਾਨੂੰ ਦੇਖਣ ਦੀ ਜ਼ਰੂਰਤ ਆ। ਜੀ ਜੀ ਬਿਲਕੁਲ। ਹਾਲ ਦੀ ਘੜੀ ਜੇ ਘਰਾਂ 'ਚ ਰਵਾਂਗੇ ਤਾਂ ਚੰਗੇ ਰਵਾਂਗੇ, ਬਾਅਦ ਦੇ ਵਿੱਚ ਐਵੇਂ ਸਮੱਸਿਆ ਹੋਰ ਵਧੂਗੀ। ਉਤੋਂ ਜਿਹੜਾ ਆ ਸਾਰਿਆਂ ਨੂੰ ਗੁਰੇਜ਼ ਕਰਨ ਦੀ ਜ਼ਰੂਰਤ ਹੈਗੀ ਆ। ਅਗਲੀ ਜਿਹੜੀ ਆਪਾਂ ਗੱਲਬਾਤ ਕਰੀਏ ਜਸਪਾਲ ਜੀ, ਤਾਂ ਕਹਿੰਦੇ ਸੈਨੇਟਾਈਜ਼ਰ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਕਲਾਨੌਰ 'ਚ 4 ਮੁਲਾਜ਼ਮਾਂ ਖਿਲਾਫ ਮਾਮਲਾ ਦਰਜ। ਲੋਕੀ ਅਜਿਹੇ ਮੌਕਿਆਂ ਦੇ ਉੱਤੇ ਵੀ ਛੱਡਦੇ ਨਹੀਂ ਕੰਮ। ਦੇਖੋ ਲੋਕ ਸਾਡੇ ਆਦਤ ਆ, ਸਾਡੇ ਇੱਥੇ ਜਿਹੜਾ ਖਾਸ ਕਰਕੇ ਮਜਬੂਰੀ ਦੇ ਵਿੱਚ ਜੇ ਫਾਇਦਾ ਨਾ ਚੱਕਿਆ ਤਾਂ ਫਿਰ ਕਦੋਂ ਚੱਕਿਆ, ਇਹ ਅਸੀਂ ਅਕਸਰ ਹੀ ਇੱਥੇ ਦੇਖਦੇ ਆ। ਕਿਉਂਕਿ ਕਦੇ ਸੈਨੀਟਾਈਜ਼ਰ ਆ ਜਿਹੜਾ ਉਹ ਨਹੀਂ ਮਿਲਦੇ ਪਏ, ਮਾਸਕ ਨਹੀਂ ਮਿਲਦੇ ਪਏ। ਖੈਰ ਅੱਛੀ ਗੱਲ ਆ ਕਿ ਲੋਕਾਂ ਨੇ ਥੋੜ੍ਹਾ ਜਿਹਾ ਦਿਮਾਗ ਵਰਤਣਾ ਸ਼ੁਰੂ ਕੀਤਾ ਜਾਂ ਕਿਤੇ ਲੋਕਾਂ ਨੇ ਮਾਸਕ ਆ ਜਿਹੜੇ ਉਹ ਆਪਣੇ ਘਰਾਂ 'ਚ ਬਣਾ ਕੇ ਜਿਹੜਾ ਪਾਉਂਦੇ ਪਏ ਨੇ। ਬੜੀ ਅੱਛੀ ਗੱਲ ਆ ਕਿ ਉਸ ਤਰ੍ਹਾਂ ਦੇ ਹੋਰ ਵੀ ਮੈਂ ਥੋੜ੍ਹਾ ਇਹ ਕਰ ਦਿੰਦੇ ਕਿ ਜੇ ਤੁਹਾਨੂੰ ਮਾਸਕ ਨਹੀਂ ਮਿਲਦਾ ਪਿਆ ਤੁਸੀਂ ਘਰੇ ਕੱਪੜੇ ਦਾ ਬਣਾ ਲਓ, 2 ਮਾਸਕ ਬਣਾ ਲਓ। ਅਗਰ ਸ਼ਾਮ ਨੂੰ ਇੱਕ ਨੂੰ ਜਿਹੜਾ ਵਾਸ਼ ਕਰ ਲਓ, ਸਵੇਰੇ ਉੱਠ ਕੇ ਉਹਨੂੰ ਅੱਛੀ ਤਰ੍ਹਾਂ ਦੇ ਨਾਲ ਪ੍ਰੈਸ ਨਾਲ ਜਿਹੜਾ ਉਹਨੂੰ ਪ੍ਰੈਸ ਕਰ ਲਓ, ਕਿਉਂਕਿ ਉਹ ਸੈਨੀਟਾਈਜ਼ ਹੀ ਹੋ ਜਾਏਗਾ ਪ੍ਰੋਪਰ, ਤਾਂ ਉਹ ਅਗਲੇ ਦਿਨ ਵਰਤਿਆ ਜਾ ਸਕਦਾ। ਹੁਣ ਆਪਾਂ ਖਬਰ ਦੀ ਗੱਲ ਕਰ ਲਈਏ ਤਾਂ ਖਬਰ ਬਾਰੇ ਰਾਏ ਕਰਨਵੀਰ ਜੀ ਇਹ ਹੈ ਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਜਿੰਨੇ ਵੀ ਜਿਹੜਾ BDPO ਆ ਉਹਨਾਂ ਦਫ਼ਤਰਾਂ ਦੇ ਰਾਹੀਂ ਪਿੰਡਾਂ ਦੇ ਵਿੱਚ ਆ ਉਹ ਸਪਰੇਅ ਕਰਨੀ ਤਾਂ ਜੋ ਸੈਨੀਟਾਈਜ਼ ਕੀਤਾ ਜਾ ਸਕੇ। ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਇਹ ਸੈਨੀਟਾਈਜ਼ ਕਰਾਉਣ ਦੇ ਮਾਮਲੇ ਦੇ ਵਿੱਚ ਪੈਸੇ ਲੈ ਕੇ ਜਿਹੜਾ ਉਹ ਜਿਹੜਾ ਇਹ BDPO ਦਫ਼ਤਰ ਕਲਾਨੌਰ ਦੇ 4 ਮੁਲਾਜ਼ਮ ਸੀ ਉਹਨਾਂ ਦੇ ਖਿਲਾਫ ਆ ਜਿਹੜਾ ਉਹ ਕੇਸ ਆ ਉਹ ਦਰਜ ਕੀਤਾ ਗਿਆ। ਤਾਂ ਇਹਦੇ ਵਿੱਚ ਹੁਣ ਇਹ ਜਿਹੜਾ 4 ਜਾਣੇ ਆ ਇਹ 500-500 ਰੁਪਏ ਲੈ ਕੇ ਦੱਸਦੇ ਨੇ ਕਿ ਸੈਨੀਟਾਈਜ਼ ਆ ਜਿਹੜਾ ਉਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਸ਼ਿਕਾਇਤ ਆ ਜਿਹੜਾ ਉਹ BDPO ਦਫ਼ਤਰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜੇ ਨੇ ਉਹ 4 ਅਧਿਕਾਰੀ ਦੇ ਵਿੱਚ 2 ਪੰਚਾਇਤ ਸਕੱਤਰ ਨੇ, 1 ਕਲਰਕ ਆ ਤੇ 1 ਜਿਹੜਾ ਉਹ SCPO ਆ ਜਿਹੜਾ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਹ ਇਕੱਲਾ ਇਸ ਤਰ੍ਹਾਂ ਦੀ ਨਹੀਂ, ਕੋਈ ਹੋਰ ਵੀ ਇਸ ਤਰ੍ਹਾਂ ਦੇ ਮਾਮਲੇ ਆ ਜਿਹੜੇ ਉਹ ਸਾਹਮਣੇ ਆ ਸਕਦੇ ਆ ਜੇ ਥੋੜ੍ਹਾ ਜਿਹਾ ਪੜਤਾਲ ਕੀਤੀ ਜਾਏ ਤਾਂ ਇਸ ਤਰ੍ਹਾਂ ਦੇ। ਪਰ ਨਾਲ ਦੀ ਨਾਲ ਇਹ ਵੀ ਹੈ ਕਿ ਜੇ ਇੱਕ ਥਾਂ ਦੇ ਉੱਤੇ ਸਮਾਂ ਰਹਿੰਦੇ ਕਾਰਵਾਈ ਹੋ ਗਈ ਤਾਂ ਇਹਦੇ ਨਾਲ ਇਹ ਕਿ ਦੂਜੀ ਥਾਂ ਦੇ ਉੱਤੇ ਕੋਈ ਹੋਰ ਮੁਲਾਜ਼ਮ ਜਾਂ ਕੋਈ ਇਸ ਤਰ੍ਹਾਂ ਦੇ ਨਾਲ ਉਹ ਕੰਨ ਨਹੀਂ ਚੱਕੇਗਾ ਕਿ ਇਸ ਤਰ੍ਹਾਂ ਦੇ ਨਾਲ ਇਸ ਮੌਕੇ ਦੇ ਉੱਤੇ ਜਿਹੜਾ ਉਹ ਰਿਸ਼ਵਤ ਲੈ ਲਈ ਜਾਏ ਜਾਂ ਇਸ ਤਰ੍ਹਾਂ ਦੇ ਨਾਲ ਆ ਜਿਹੜਾ ਉਹ ਜਬਰੀ ਕੀਤਾ ਜਾਏ ਜਾਂ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਕਿਸੇ ਪਿੰਡ ਨੂੰ ਛੱਡ ਦਿੱਤਾ ਜਾਏ ਤੇ ਕਿਸੇ ਥਾਂ ਦੇ ਉੱਤੇ ਜਿਹੜਾ ਉਹ ਫਾਲਤੂ ਪੈਸੇ ਲੈ ਕੇ ਜਾਂ ਜਿਹੜਾ ਰਿਸ਼ਵਤ ਲੈ ਕੇ ਉਹ 2 ਵਾਰ ਸੈਨੀਟਾਈਜ਼ ਕੀਤਾ ਜਾਏ। ਇਸ ਤਰ੍ਹਾਂ ਦੇ ਮਾਮਲਿਆਂ ਉੱਤੇ ਜਿਹੜਾ ਉਹ ਕਿਤੇ ਨਾ ਕਿਤੇ ਨਕੇਲ ਕਸੀ ਹੈਗੀ। ਪਰ ਨਾਲ ਦੀ ਨਾਲ ਇਹ ਚੀਜ਼ ਵੀ ਦੇਖਣ ਵਾਲੀ ਗੱਲ ਆ ਕਿ ਇੱਕ ਜਗ੍ਹਾ ਦੇ ਉੱਤੇ ਸਰਕਾਰ ਨੇ ਕਾਰਵਾਈ ਕਰਤੀ ਜਾਂ ਪ੍ਰਸ਼ਾਸਨ ਨੇ ਕਾਰਵਾਈ ਕਰਤੀ, ਅੱਗੇ ਵੀ ਲਗਾਤਾਰ ਆ ਜਿਹੜਾ ਉਹ ਸਾਵਧਾਨ ਰਹਿਣ ਦੀ ਲੋੜ ਆ ਤਾਂ ਜੋ, ਕਿਉਂਕਿ ਇਸ ਮੌਕੇ ਦੇ ਉੱਤੇ ਇੱਕ ਤਾਂ ਇਹ ਹੈ ਕਿ ਵਰਕਲੋਡ ਇੰਨਾ ਜ਼ਿਆਦਾ ਹੋ ਜਾਂਦਾ, ਸ਼ਿਕਾਇਤਾਂ ਵੀ ਪਹੁੰਚਦੀਆਂ ਨੇ, ਉਹਨਾਂ ਦੇ ਉੱਤੇ ਗੌਰ ਫਰਮਾਉਣ ਦੀ ਲੋੜ ਆ। ਨਾਲ ਦੀ ਨਾਲ ਇਸ ਮੌਕੇ ਦੇ ਉੱਤੇ ਕਈ ਵਾਰ ਲੋਕ ਆ ਜਿਹੜੇ ਉਹ ਪਹਿਲਾਂ ਆਪ ਹੀ ਕਨਫਿਊਜ਼ ਹੁੰਦੇ ਆ, ਭੰਬਲ ਭੂਸੇ 'ਚ ਹੁੰਦੇ ਆ। ਕਈ ਦਫਾ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਉਹ
ਲੋਕ ਪਹੁੰਚਾਉਣ ਦੇ ਵਿੱਚ ਦੇਰੀ ਵੀ ਕਰ ਦਿੰਦੇ ਆ। ਤਾਂ ਕਿਤੇ ਨਾ ਕਿਤੇ ਦੋਨੇ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਆ ਕਿ ਇਹ ਵੀ ਨਾ ਹੋਵੇ ਕਿ ਕੋਈ ਪਿੰਡ 'ਚ ਰਹਿ ਜਾਵੇ ਇਸ ਚੱਕਰ ਦੇ ਵਿੱਚ, ਤੇ ਕਿਤੇ ਇਹ ਨਾ ਹੋਵੇ ਕਿਤੇ ਕਿਤੇ ਕੋਈ ਇਸ ਤਰ੍ਹਾਂ ਦੇ ਮਾਮਲੇ ਆ ਜਾਣ ਕਿ ਜਿਹੜਾ ਜੇ ਕੋਈ ਇਸ ਤਰ੍ਹਾਂ ਦੇ ਨਾਲ ਰਿਸ਼ਵਤ ਲੈ ਕੇ ਕੰਮ ਕਰਦਾ ਪਿਆ ਉਹਦੇ ਖਿਲਾਫ ਕਾਰਵਾਈ ਵੀ ਨਾ ਹੋ ਸਕੇ। ਜੀ 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 ਅਗਲੀ ਜਿਹੜੀ ਜਸਪਾਲ ਜੀ ਗੱਲ ਕਰੀ ਤਾਂ ਕਹਿੰਦੇ ਦੁੱਧ ਉਤਪਾਦਕਾਂ ਲਈ ਵੀ ਕਹਿਰ ਬਣ ਕੇ ਆਇਆ ਹੈ ਕਰੋਨਾ। ਦੇਖੋ, ਦੁੱਧ ਉਤਪਾਦਕਾਂ ਦੇ ਲਈ ਖੈਰ ਜੇ ਕਹਿਰ ਦੀ ਗੱਲ ਕਰੀਏ ਇਕੱਲੇ ਦੁੱਧ ਉਤਪਾਦਕਾਂ ਦੇ ਲਈ ਨਹੀਂ, ਖਾਸ ਕਰਕੇ ਜਿੰਨਾ ਵੀ ਖੇਤੀਬਾੜੀ ਨਾਲ ਜਾਂ ਖੇਤੀਬਾੜੀ ਸਹਾਇਕ ਧੰਦੇ ਆ ਉਹਨਾਂ ਸਾਰਿਆਂ ਦੇ ਉੱਤੇ ਇਹਦਾ ਹਾਲ ਚਾਲ ਆ ਜਿਹੜਾ ਜਾਂ ਇਹਦਾ ਪ੍ਰਭਾਵ ਆ ਉਹ ਮਾੜਾ ਪੈ ਗਿਆ। ਵੈਸੇ ਤਾਂ ਓਵਰਆਲ ਜੇ ਕੋਈ ਵੀ ਜਿਹੜਾ ਕਹਿ ਲਓ ਕਿ ਫੀਲਡ ਆ ਜਾਂ ਕੋਈ ਵੀ ਜਿਹੜਾ ਕਹਿ ਲਓ ਸਟਰੀਮ ਆ ਹਰੇਕ ਦੇ ਉੱਤੇ ਅਸਰ ਪੈਂਦਾ, ਪਰ ਜੇ ਖਾਸ ਕਰਕੇ ਗੱਲ ਕਰ ਲਈਏ ਹੁਣ ਦੁੱਧ ਦੀ ਗੱਲ ਕਰੀਏ ਤਾਂ ਦੁੱਧ ਦੀ ਪ੍ਰੋਡਕਸ਼ਨ ਆ ਜਿਹੜੀ ਉਹ ਲਗਾਤਾਰ ਆ ਜਿਹੜਾ ਉਹ ਉਸੇ ਤਰ੍ਹਾਂ ਦੇ ਨਾਲ ਫਿਲਹਾਲ ਚੱਲਦੀ ਪਈ ਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਦੁੱਧ ਦੀ ਪ੍ਰੋਡਕਸ਼ਨ ਵੀ ਘੱਟ ਜਾਏਗੀ ਕਿਉਂਕਿ ਹਰਾ ਚਾਰਾ ਜਾਂ ਕਹਿ ਲਓ ਕਿ ਫੀਡ ਜਾਂ ਹੋਰ ਚੀਜ਼ਾਂ ਨੇ ਉਹਨਾਂ ਦੇ ਉੱਤੇ ਜਿਹੜਾ ਸਪਲਾਈ ਆ ਉਹਨਾਂ ਦੀ ਸਪਲਾਈ ਵੀ ਇਸ ਵੇਲੇ ਜਿਹੜਾ ਉਹ ਮੱਠੀ ਚੱਲਦੀ ਪਈ ਆ ਜਾਂ ਕਹਿ ਲਓ ਕਿ ਉਹਦੀ ਸਪਲਾਈ ਹੈ ਬਹੁਤ ਘੱਟ ਆ, ਤਾਂ ਉਹਦੇ ਕਰਕੇ ਦੁੱਧ ਦੀ ਉਤਪਾਦਨ ਵੀ ਘੱਟ ਜਾਏਗਾ। ਪਰ ਫਿਲਹਾਲ ਇਸ ਵੇਲੇ ਆ ਜਿਹੜਾ ਉਹ ਦੁੱਧ ਦੀ ਮੰਗ ਘੱਟ ਗਈ, ਜਿਸ ਕਰਕੇ ਜਿਹੜੀ ਪ੍ਰੋਡਕਸ਼ਨ ਹੁੰਦੀ ਪਈ ਆ ਉਹ ਪ੍ਰੋਡਕਸ਼ਨ ਆ ਜਿਹੜੀ ਉਹ ਫਾਲਤੂ ਦੇ ਵਿੱਚ ਹੁੰਦੀ ਪਈ ਆ, ਉਹਦੀ ਖਰੀਦ ਨਹੀਂ ਹੁੰਦੀ ਪਈ। ਇਸ ਕਰਕੇ ਦੁੱਧ ਉਤਪਾਦਕ ਆ ਜਿਹੜੇ ਉਹ ਕਾਫੀ ਮਾਯੂਸ ਨੇ, ਉਹ ਪਰੇਸ਼ਾਨ ਵੀ ਨੇ ਕਿ ਉਹਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ। ਦਰਅਸਲ ਇਹ ਹੈ ਕਿ ਜੇ ਗੱਲ ਕਰ ਲਈਏ ਕਿ ਪੰਜਾਬ ਦੇ ਵਿੱਚ ਜਿਹੜਾ ਉਹ ਦੱਸਦੇ ਨੇ ਕਿ 3,60,000 ਲੀਟਰ ਆ ਜਿਹੜਾ ਉਹ ਦੁੱਧ ਦੀ ਰੋਜ਼ਾਨਾ ਜਿਹੜੀ ਉਹ ਜਿਹੜਾ ਉਹ ਪੈਦਾਵਾਰ ਹੁੰਦੀ ਆ। ਉਹਦੇ ਵਿੱਚੋਂ ਅੱਧਾ ਦੁੱਧ ਆ ਜਿਹੜਾ 180 ਲੱਖ ਲੀਟਰ ਆ ਅੱਧਾ, ਤਾਂ ਉਹ ਪਿੰਡਾਂ ਦੇ ਵਿੱਚ ਖਪਤ ਹੋ ਜਾਂਦਾ। ਜਿਹੜਾ ਬਾਕੀ ਦਾ ਅੱਧਾ ਬਚਦਾ ਉਹਦੇ ਵਿੱਚੋਂ 40% ਆ ਜਿਹੜਾ ਉਹ ਜਿਹੜਾ ਜਿੱਦਾਂ ਕਿ ਵੇਰਕਾ ਪਲਾਂਟ ਨੇ ਜਾਂ ਹੋਰ ਪ੍ਰਾਈਵੇਟ ਪਲਾਂਟ ਨੇ ਉਹ ਲੈ ਲੈਂਦੇ ਨੇ। ਉਹਦੇ ਵਿੱਚੋਂ 40% ਜਿਹੜਾ ਰਹਿ ਜਾਂਦਾ ਹੈਗਾ ਉਹ ਲੈ ਲੈਂਦੇ ਨੇ, ਦੁੱਧ ਹੀ ਲੈ ਜਾਂਦੇ ਨੇ। ਫਿਰ ਪਿੱਛੇ 20% ਜਿਹੜਾ ਬਚਦਾ ਉਹ ਜਿਹੜਾ ਦੁੱਧ ਲੈ ਜਾਂਦੇ ਨੇਗੇ ਉਹ ਲੈ ਜਾਂਦੇ ਆ ਕਿ ਜਿਹੜੇ ਮਿਠਾਈ ਦੀਆਂ ਦੁਕਾਨਾਂ ਨੇ ਜਾਂ ਹੋਰ ਸ਼ਹਿਰਾਂ ਦੇ ਵਿੱਚ ਦੁਕਾਨਾਂ ਨੇ ਜਾਂ ਕਹਿ ਲਓ ਚਾਹ ਵਾਲੇ ਖੋਖੇ ਨੇ ਜਾਂ ਸ਼ਹਿਰਾਂ ਦੇ ਵਿੱਚ ਜੋ ਵੀ ਆ ਉਹ ਦੁਕਾਨਾਂ ਵਾਲੇ ਲੈ ਲੈਂਦੇ ਆ। ਹੁਣ ਕੁੱਲ ਮਿਲਾ ਕੇ ਇਸ ਵੇਲੇ ਦੁਕਾਨਾਂ ਨੇ ਜਿਹੜੀਆਂ ਨੇ ਉਹ ਬਾਜ਼ਾਰਾਂ ਦੇ ਵਿੱਚ ਜਾਂ ਹੋਟਲ ਨੇ ਉਹ ਸਾਰੇ ਬੰਦ ਪਏ ਨੇ, ਉੱਥੇ ਇਸ ਵੇਲੇ ਖਪਤ ਆ ਜਿਹੜੀ ਉਹ ਹੁੰਦੀ ਨਹੀਂ ਪਈ। ਦੂਜੇ ਪਾਸੇ ਤੋਂ ਇਹ ਵੀ ਹੈ ਗੱਲ ਕਿ ਸ਼ਹਿਰਾਂ ਦੇ ਵਿੱਚ ਜਿਹੜੇ ਪਿੰਡਾਂ ਤੋਂ ਦੁੱਧ ਹੀ ਜਾਂਦੇ ਆ ਉਹਨਾਂ ਦੇ ਵਿੱਚੋਂ ਬਹੁਤੇ ਦੁੱਧੀ ਆ ਜਿਹੜੇ ਉਹ ਸ਼ਹਿਰਾਂ ਦੇ ਵਿੱਚ ਇਸ ਵੇਲੇ ਜਾਂਦੇ ਨਹੀਂ ਪਏ ਕਿਉਂਕਿ ਕਿਸੇ ਨੂੰ ਪਾਸ ਦੀ ਦਿੱਕਤ ਆਉਂਦੀ ਪਈ ਆ, ਕੋਈ ਆਪ ਹੀ ਘਬਰਾਇਆ ਬੈਠਾ ਜਾਂ ਕੋਈ ਪਰੇਸ਼ਾਨੀ ਇਸ ਕਰਕੇ ਕਿ ਕਿਤੇ ਮੈਨੂੰ ਇਹ ਬਿਮਾਰੀ ਨਾ ਹੋ ਜੇ ਜਾਂ ਕੋਈ ਹੋਰ ਦਿੱਕਤ ਪਰੇਸ਼ਾਨੀ ਨੇ ਜਿਨ੍ਹਾਂ ਕਰਕੇ ਉਹ ਜਾਂਦੇ ਨਹੀਂ ਪਏ। ਦੂਜੀ ਗੱਲ ਇਹ ਹੈ ਕਿ ਦੁੱਧ ਦੀ ਪ੍ਰੋਡਕਸ਼ਨ ਹੁੰਦੀ ਪਈ ਆ, ਲੋਕ ਘਰਾਂ ਦੇ ਵਿੱਚ ਵੀ ਉਸ ਤਰ੍ਹਾਂ ਦੇ ਨਾਲ ਦੁੱਧ ਫੁੱਲ ਕੇ ਨਹੀਂ ਲੈਂਦੇ ਪਏ, ਕਈ ਜਗ੍ਹਾ ਦੇ ਉੱਤੇ ਪਹੁੰਚਦਾ ਨਹੀਂ ਪਿਆ, ਸਪਲਾਈ ਨਹੀਂ ਪ੍ਰੋਪਰ ਹੁੰਦੀ ਪਈ। ਇਹਨਾਂ ਚੀਜ਼ਾਂ ਕਰਕੇ ਦੁੱਧ ਦੀ ਜਿਹੜੀ ਮੰਗ ਵੀ ਘੱਟ ਗਈ ਹੈ, ਦੁੱਧ ਦੀ ਲਾਗਤ ਵੀ ਘੱਟ ਗਈ ਹੈ, ਜਿਸ ਕਰਕੇ ਇਹ ਲੋਕ ਪਰੇਸ਼ਾਨ ਨੇ। ਪਰ ਇੱਥੇ ਇਹ ਵੀ ਚੀਜ਼ ਦੇਖਣ ਲਈ ਗੱਲ ਹੈ ਕਿ ਦੁੱਧ ਦੀ ਪ੍ਰੋਡਕਸ਼ਨ ਠੀਕ ਹੈ ਇਸ ਵੇਲੇ ਘਟੀ ਹੈ, ਇਹਨਾਂ ਨੂੰ ਨੁਕਸਾਨ ਹੁੰਦਾ ਪਿਆ। ਇਹਨੂੰ ਲੈ ਕੇ ਸਰਕਾਰ ਨੂੰ ਚਾਹੀਦਾ ਕਿ ਉਹ ਇਹਨਾਂ ਉਤਪਾਦਕਾਂ ਦਾ ਨੁਕਸਾਨ ਨਾ ਕਰਨ। ਪਰ ਦੂਜੇ ਪਾਸੇ ਦੇ ਤੋਂ ਜਿਸ ਤਰ੍ਹਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਨੇ ਜਿਹੜੇ ਉਹ ਸਹਿਕਾਰਤਾ ਮੰਤਰੀ ਉਹ ਆਖਦੇ ਪਏ ਆ ਕਿ ਫਿਲਹਾਲ ਅਸੀਂ ਉਹ ਦੁੱਧ ਚੱਕਾਂਗੇ ਜਿਹੜੀਆਂ ਸਰਕਾਰੀ ਸੁਸਾਇਟੀਆਂ ਦੇ ਜਿਹੜੇ ਮੈਂਬਰ ਨੇ ਉਹਨਾਂ ਦਾ ਦੁੱਧ ਚੱਕਾਂਗੇ, ਪ੍ਰਾਈਵੇਟ ਤੋਂ ਦੁੱਧ ਆ ਜਿਹੜਾ ਉਹ ਨਹੀਂ ਲਵਾਂਗੇ। ਇੱਕ ਵਾਰ ਉਹਨਾਂ ਤੋਂ ਠੀਕ ਆ, ਉਹਨਾਂ ਤੋਂ ਚੱਕੋ, ਘੱਟੋ ਘੱਟ ਉਹਨਾਂ ਦਾ ਨੁਕਸਾਨ ਤਾਂ ਨਾ ਹੋਏ। ਦੂਜੀ ਗੱਲ ਪ੍ਰਾਈਵੇਟ ਦੀ ਬਚ ਗਈ, ਉਹਦਾ ਇਹ ਹੈ ਕਿ ਕਈ ਦਫਾ ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖਦੇ ਹਾਂ ਕਿ ਜਿਹੜਾ ਮਈ ਦਾ ਮਹੀਨਾ ਖਤਮ ਹੋ ਗਿਆ, ਅਪ੍ਰੈਲ ਦਾ ਮਹੀਨਾ ਅਗਲਾ ਗਿਆ, ਇਹਨਾਂ ਮਹੀਨਿਆਂ ਦੇ ਵਿੱਚ ਵੈਸੇ ਵੀ ਆ ਕੇ ਗਰਮੀਆਂ ਦੇ ਵਿੱਚ ਜੀ ਹੋਰ ਇਸ ਸੀਜ਼ਨ ਨੂੰ ਛੱਡ ਕੇ ਪਿਛਲੇ ਸੀਜ਼ਨਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਆ ਕੇ ਥੋੜੀ ਕਿੱਲਤ ਆਉਣੀ ਸ਼ੁਰੂ ਹੋ ਜਾਂਦੀ ਹੈ। ਜੂਨ ਜੁਲਾਈ ਤੱਕ ਦੁੱਧ ਦੀ ਮੰਗ ਆ ਜਿਹੜੀ ਉਹ ਵੱਧ ਜਾਂਦੀ ਹੈ, ਪ੍ਰੋਡਕਸ਼ਨ ਘੱਟ ਜਾਂਦੀ ਆ। ਤਾਂ ਫਿਰ ਇਹਨਾਂ ਦੇ ਵਿੱਚ ਕੀ ਕੀਤਾ ਜਾਂਦਾ ਕਿ ਅਕਸਰ ਪਹਿਲਾਂ ਵੀ ਕੀਤਾ ਜਾਂਦਾ ਕਿ ਸੁੱਕਾ ਦੁੱਧ ਬਣਾ ਲਿਆ ਜਾਂਦਾ, ਤਾਂ ਉਹ ਇਸ ਵੇਲੇ ਇਹ ਹੈ ਕਿ ਸੁੱਕਾ ਦੁੱਧ ਬਣਾ ਲਿਆ ਜਾਏ ਤਾਂ ਜੋ ਅੱਗੇ ਉਹਦੀ ਲਾਗਤ ਹੋ ਸਕੇ, ਇਸ ਤਰ੍ਹਾਂ ਦੇ ਨਾਲ ਕੀਤਾ ਜਾ ਸਕਦਾ। ਦੂਸਰੀ ਗੱਲ ਹੋਰ ਵੀ ਕਈ ਚੀਜ਼ਾਂ ਦੇਖਣ ਦੀ ਗੱਲ ਕਿ ਜੇ ਦੁੱਧ ਦੀ ਮੰਗ ਇਸ ਵੇਲੇ ਘੱਟ ਗਈ ਹੈ ਤਾਂ ਬਿਹਤਰ ਇਹ ਹੈ ਕਿ ਉਹਦੇ ਪ੍ਰੋਡਕਟ ਬਣਾ ਲਏ ਜਾਣ, ਕਿਉਂਕਿ ਉਹਨਾਂ ਦੇ ਲਈ ਉਹਨਾਂ ਨੂੰ ਸਟੋਰ ਕਰਨਾ ਬੇਸ਼ੱਕ ਠੀਕ ਹੈ ਕਿ ਉਹਦੇ ਲਈ ਥੋੜਾ ਸਮਾਂ ਮਿਲ ਜਾਂਦਾ, ਜਾਂ ਇਹ ਕਹਿ ਲਓ ਕਿ ਉਹ ਜਲਦੀ ਖਰਾਬ ਨਹੀਂ ਹੋਣਗੇ, ਥੋੜੇ ਸਮੇਂ ਬਾਅਦ ਉਹਦੀ ਲਾਗਤ ਆ ਜਿਹੜੀ ਉਹ ਹੋ ਸਕਦੀ ਹੈ। ਤਾਂ ਇਸ ਤਰ੍ਹਾਂ ਦੇ ਨਾਲ ਯੂਟੀਲਾਈਜ਼ ਕਰਨ ਦੀ ਲੋੜ ਹੈ। ਪਰ ਫਿਲਹਾਲ ਇਕੱਲੇ ਦੁੱਧ ਦੀ ਗੱਲ ਨਹੀਂ ਹੈ, ਹੋਰ ਵੀ ਜਿੱਦਾਂ ਕਿ ਕਹਿ ਲਓ ਕਿ ਜਿਹੜਾ ਪੋਲਟਰੀ ਫਾਰਮ ਨੇ ਉਹਨਾਂ ਦਾ ਵੀ
ਮੀਟ ਦਾ ਕੰਮ ਕਹਿ ਲਓ ਜਾਂ ਅੰਡਾ ਕਹਿ ਲਓ, ਉਹਦੀ ਪ੍ਰੋਡਕਸ਼ਨ ਵੀ ਆ ਉਹ ਉਸ ਤਰ੍ਹਾਂ ਦੇ ਨਾਲ ਠੀਕ ਹੈ ਇੱਕ ਵਾਰ ਹੁੰਦੀ ਪਈ ਆ। ਉਹਦੇ ਉੱਤੇ ਵੀ ਲਾਗਤ ਉਹਦੀ ਵੀ ਘਟੀ ਆ। ਹੋਰ ਵੀ ਕਾਫੀ ਚੀਜ਼ਾਂ ਕੁੱਲ ਮਿਲਾ ਕੇ ਹਰ ਇੱਕ ਚੀਜ਼ ਦੀ ਲਾਗਤ ਘਟੀ ਹੈ। ਤਾਂ ਕਿਤੇ ਮਾਫ ਕਰਨਾ, ਕਿਤੇ ਨਾ ਕਿਤੇ ਜਾ ਕੇ ਜੀ ਹਰੇਕ ਚੀਜ਼ ਦੀ ਪ੍ਰੋਡਕਸ਼ਨ ਆ ਜਿਹੜੀ ਉਹ ਉਸੇ ਤਰ੍ਹਾਂ ਦੇ ਨਾਲ ਫਿਲਹਾਲ ਬਰਕਰਾਰ ਆ, ਪਰ ਉਹਦੀ ਲਾਗਤ ਨਾ ਹੋਣ ਕਰਕੇ ਹਰ ਇੱਕ ਵਪਾਰੀ ਹੈ ਜਿਹੜਾ ਜਾਂ ਹਰ ਇੱਕ ਵਪਾਰਕ ਧੰਦੇ ਵਾਲਾ ਲੋਕ ਨੇ ਉਹ ਪਰੇਸ਼ਾਨ ਨੇ ਜੀ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਅਫਗਾਨਿਸਤਾਨ ਦੇ ਵਿੱਚ ਕਹਿਰ ਢਾਇਆ ਗਿਆ, ਉੱਥੇ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਹੋਇਆ ਸੀਗਾ। ਉਸ ਮਾਮਲੇ ਦੇ ਵਿੱਚ ਪੀੜਤ ਸਿੱਖਾਂ ਦੇ ਪਰਿਵਾਰਾਂ ਨੂੰ ਮਦਦ ਦੇਣ ਦਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਐਲਾਨ। ਦੇਖੋ, ਸ਼੍ਰੋਮਣੀ ਕਮੇਟੀ ਨੇ ਇਹ ਐਲਾਨ ਕੀਤਾ, ਅੱਛੀ ਗੱਲ ਆ। ਉਹਨਾਂ ਨੂੰ ਦੇਖੋ ਸਾਰਿਆਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਦਰਦਨਾਕ ਘਟਨਾ ਉੱਥੇ ਵਾਪਰੀ ਆ। ਤਾਂ ਹੁਣ SGPC ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਹ ਜਿਹੜਾ ਬਿਆਨ ਜਾਰੀ ਕੀਤਾ। ਉਹਨਾਂ ਨੇ ਆਖਿਆ ਕਿ ਕੇਂਦਰ ਸਰਕਾਰ ਆ ਜਿਹੜਾ ਇੱਕ ਤਾਂ ਇਹ ਕਰੇ ਕਿ ਜਿਹੜੇ ਅਫਗਾਨਿਸਤਾਨ ਦੇ ਵਿੱਚ ਸਿੱਖ ਨੇ ਉਹਨਾਂ ਨੂੰ ਵਾਪਸ ਲਿਆਉਣ ਦਾ ਪ੍ਰਬੰਧ ਕਰੇ। ਦੂਜੀ ਗੱਲ ਉਹਨਾਂ ਨੇ ਆਖਿਆ ਕਿ ਉਹਨਾਂ ਦੇ ਰਹਿਣ ਦਾ ਪ੍ਰਬੰਧ ਆ ਜਿਹੜਾ ਉਹ SGPC ਕਰੇਗੀ। ਨਾਲ ਦੀ ਨਾਲ ਜਿਹੜੇ ਉਹਨਾਂ ਦੇ ਬੱਚੇ ਹੋਣਗੇ ਉਹਨਾਂ ਨੂੰ ਪੜ੍ਹਾਈ ਦੇ ਮੁਤਾਬਕ ਨੌਕਰੀ ਦਾ ਪ੍ਰਬੰਧ ਵੀ ਅਸੀਂ ਕਰਾਂਗੇ, ਇਹ ਵੀ ਇਹਨਾਂ ਨੇ ਆਖਿਆ। ਨਾਲ ਉਹਨਾਂ ਨੇ ਮਦਦ ਦਾ ਐਲਾਨ ਵੀ ਕੀਤਾ। ਜਿਹੜੇ ਮ੍ਰਿਤਕ ਨੇ ਉਹਨਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਇਆ ਤੇ ਜਿਹੜੇ ਦੂਸਰੇ ਜ਼ਖਮੀ ਨੇ ਉਹਨਾਂ ਨੂੰ 50-50 ਹਜ਼ਾਰ ਰੁਪਏ ਦਾ ਐਲਾਨ ਕੀਤਾ। ਖੈਰ ਇਹ ਅੱਛਾ ਕਦਮ ਹੈ SGPC ਦਾ, ਕਿਉਂਕਿ ਇੱਕ ਤਾਂ ਦੇਖੋ ਗੱਲ ਇਹ ਕਿ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਕਰੋਨਾ ਕਰਕੇ ਲੋਕ ਪ੍ਰਭਾਵਿਤ ਨੇ। ਦੂਸਰੀ ਗੱਲ, ਉਸ ਮੌਕੇ ਦੇ ਉੱਤੇ ਜਦੋਂ ਪੂਰੀ ਦੁਨੀਆ ਦੇ ਉੱਤੇ ਵਿਪਤਾ ਪਈ ਹੋਈ ਆ, ਪੂਰੀ ਦੁਨੀਆ ਪਰੇਸ਼ਾਨ ਆ, ਤੰਗੀ ਦੇ ਵਿੱਚ ਆ, ਉਸ ਵੇਲੇ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਣੀ ਤਾਂ ਇਹ ਕਿਤੇ ਨਾ ਕਿਤੇ ਜਾ ਕੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਵਾਲੀ ਗੱਲ ਹੋ ਜਾਂਦੀ ਹੈ। ਤਾਂ ਉਸ ਵੇਲੇ ਜੇ SGPC ਇਸ ਤਰ੍ਹਾਂ ਦੇ ਨਾਲ ਸਟੈਪ ਲੈਂਦੀ ਆ ਜਾਂ ਭਾਈਚਾਰਕ ਸਾਂਝ ਨੂੰ ਜਾਂ ਕਹਿ ਲਓ ਕਿ ਆਪਣੇ ਜਿਹੜਾ ਲੋਕ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਕਦਮ ਲੈ ਕੇ ਆਉਂਦੀ ਹੈ ਜਾਂ ਜਿਹੜਾ ਹੱਥ ਅੱਗੇ ਲੈ ਕੇ ਆਉਂਦੀ ਹੈ, ਤਾਂ ਇਹ ਇੱਕ ਅੱਛਾ ਕਦਮ ਆ। ਸਗੋਂ ਚਾਹੀਦਾ ਵੀ ਹੈ ਕਿ ਕੇਂਦਰ ਸਰਕਾਰ ਨੂੰ ਕਿ ਉਹ ਦਖਲ ਦੇ ਕੇ ਉਹਨਾਂ ਲੋਕਾਂ ਨੂੰ ਜਿਹੜੇ ਵਾਪਸ ਆਉਣਾ ਚਾਹੁੰਦੇ ਉਹਨਾਂ ਨੂੰ ਵਾਪਸ ਵੀ ਲੈ ਕੇ ਆਏ। ਨਾਲ ਦੀ ਨਾਲ ਉਹਨਾਂ ਲੋਕਾਂ ਨੂੰ ਸਟੈਬਲਿਸ਼ ਕਰਨਾ, ਉਹਨਾਂ ਨੂੰ ਖੜੇ ਕਰਨਾ, ਉਹਨਾਂ ਦੀ ਜਿਹੜਾ ਇੱਥੇ ਆ ਕੇ ਵਸਾਉਣਾ, ਉਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਆ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ 4 ਕਹਿੰਦੇ ਖਤਰਨਾਕ ਅਪਰਾਧੀ ਫਰਾਰ। ਦੇਖੋ ਜਿਹੜਾ ਬੜੀ ਹੈਰਾਨੀ ਜੀ ਹੁੰਦੀ ਆ ਕਿ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਜਦੋਂ, ਤਾਂ ਹੁਣ ਇਹ ਹੈ ਕਿ ਇਹ ਜਿਹੜਾ ਦੱਸਦੇ ਨੇ ਬੀਤੀ ਰਾਤ ਦੀ ਗੱਲ ਆ, ਉੱਥੋਂ 4 ਖਤਰਨਾਕ ਜਿਹੜਾ ਬੰਦੀ ਸੀਗੇ ਇਹ ਫਰਾਰ ਹੋ ਗਏ ਆ। ਹੁਣ ਜਿਹੜੀ ਜਾਣਕਾਰੀ ਮਿਲੀ ਆ ਇਹਦੇ ਮੁਤਾਬਕ ਇਹ ਪਤਾ ਲੱਗਿਆ ਕਿ ਇਹ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਜਿਹੜਾ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਸੀ, ਜਿਹਦੇ ਤਹਿਤ ਇਹ ਜੇਲ੍ਹ ਦੇ ਵਿੱਚ ਬੰਦ ਸੀ। ਤਾਂ ਸਵੇਰੇ ਘਟਨਾ ਦਾ ਪਤਾ ਲੱਗਿਆ, ਜਦੋਂ ਪਤਾ ਲੱਗਿਆ ਕਿ ਜਦੋਂ ਗਿਣਤੀ ਹੋਈ ਤਾਂ ਇਹ 4 ਬੰਦੀ ਜਿਹੜੇ ਉਹ ਘੱਟ ਪਏ ਗਏ, ਜਿਹਨੂੰ ਲੈ ਕੇ ਸਾਰਾ ਜੇਲ੍ਹ ਪ੍ਰਸ਼ਾਸਨ ਆ ਉਹ ਇਸ ਵੇਲੇ ਹੱਥਾਂ ਪੈਰਾਂ ਦੀ ਉਹਨੂੰ ਬਣੀ ਹੋਈ ਆ, ਉਹ ਪੜਤਾਲ ਕਰਦਾ ਪਿਆ। ਪਰ ਫਿਲਹਾਲ ਜਿਹੜਾ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਕੁਝ ਲੱਗਿਆ ਨਹੀਂ ਹੈ। ਪੁਲਿਸ ਆ ਜਿਹੜਾ ਉਹ ਫਿਲਹਾਲ ਇਸ ਮਾਮਲੇ ਦੀ ਇਹੋ ਜਿਹੜਾ ਤਰਕ ਦਿੰਦੀ ਪਈ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਪੜਤਾਲ ਚੱਲਦੀ ਪਈ ਆ। ਦੂਜੀ ਖਬਰ ਇਸ ਦੇ ਨਾਲ ਮਿਲਦੀ ਜੁਲਦੀ ਹੈ, ਉਹ ਵੀ ਆਪਾਂ ਸਾਂਝੀ ਕਰ ਚੱਲਦੇ ਹਾਂ ਰਾਜਕਰਨਵੀਰ ਜੀ, ਕਿ ਬਰਨਾਲਾ ਦੇ ਵਿੱਚ ਕੁਝ ਕੈਦੀ ਨੇ, ਉਹਨਾਂ ਨੂੰ ਅੱਜ ਬਰਨਾਲਾ ਦੀ ਜਿਹੜੀ ਜੇਲ੍ਹ ਆ ਉੱਥੋਂ ਉਹਨਾਂ ਨੂੰ ਰਿਹਾ ਕੀਤਾ ਗਿਆ। ਉਹ ਕੈਦੀ ਨੇ, ਉਹਨਾਂ ਦੇ ਵਿੱਚੋਂ ਕਈ ਹੋਰ ਜ਼ਿਲ੍ਹਿਆਂ ਦੇ ਵੀ ਆ ਬਹੁਤੇ, ਪਰ ਉਹਦੇ ਵਿੱਚ ਗਿਣਤੀ ਆ ਉਹ ਜਿਹੜੀ ਬਰਨਾਲਾ ਜ਼ਿਲ੍ਹੇ ਦੀ ਆ। ਉਹਨਾਂ ਨੂੰ ਰਿਹਾ ਇਸ ਕਰਕੇ ਕੀਤਾ ਗਿਆ ਕਿਉਂਕਿ ਸਰਕਾਰ ਵੱਲੋਂ ਹੁਕਮ ਦਿੱਤਾ ਗਿਆ ਸੀ ਕਿ ਕਰੋਨਾ ਕਰਕੇ ਜਾਂ ਕਰੋਨਾ ਵਾਇਰਸ ਦੇ ਜਿਹੜਾ ਚੱਲਦਿਆਂ ਇਹਨਾਂ ਨੂੰ ਜਿਹੜਾ ਉਹ ਕੈਦੀ ਹੈ ਜਿਹੜੇ ਉਹਨਾਂ ਨੂੰ ਵਾਪਸ ਕਰ ਭੇਜਿਆ ਜਾਵੇ। ਤਾਂ ਉਹਨਾਂ ਦੇ ਵਿੱਚੋਂ ਕੁਝ ਗਿਣਤੀ ਹੈ ਜਿਹੜੀ ਕਰੀਬ ਸ਼ਾਇਦ ਮੈਨੂੰ ਲੱਗਦਾ 35-36 ਦੇ ਆਸ-ਪਾਸ ਹੈ, ਮੇਰੇ ਪ੍ਰੋਪਰ ਐਗਜ਼ੈਕਟ ਮੈਨੂੰ ਫਿਗਰ ਯਾਦ ਨਹੀਂ ਹੈ। ਤਾਂ ਉਹ ਗਿਣਤੀ ਦੇ ਵਿੱਚ ਜਿਹੜਾ ਉਹਨਾਂ ਨੂੰ ਆ ਵਾਪਸ ਘਰਾਂ ਦੇ ਵਿੱਚ ਭੇਜਿਆ ਗਿਆ ਤੇ ਉਹਨਾਂ ਨੂੰ ਆਖਿਆ ਗਿਆ ਕਿ ਇਹ ਸਾਰੇ ਜਿਹੜੇ ਕੈਦੀ ਆ ਕਿ ਉਹ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਇਸ ਤਰ੍ਹਾਂ ਦੇ ਨਾਲ ਕਰਫਿਊ ਦਾ ਮਾਹੌਲ ਹੈ, ਜਿੰਨੀ ਦੇਰ ਤੱਕ ਜਿਹੜਾ ਹੈ ਉਨੀ ਦੇਰ ਤੱਕ ਇਹ 39 ਕੈਦੀ ਹੈ ਜਿਹੜੇ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣਗੇ। ਇੱਕ ਪਾਸੇ ਇਹ ਖੈਰ ਜਿਹੜਾ ਅੱਛਾ ਸਟੈਪ ਹੈ ਕਿਉਂਕਿ ਜੇਲ੍ਹਾਂ ਦੇ ਵਿੱਚ ਗਿਣਤੀ ਬਹੁਤ ਜ਼ਿਆਦਾ, ਪਰ ਦੂਜੇ ਪਾਸੇ ਤੋਂ ਜਿਹੜੀ ਖਬਰ ਆਈ ਆ ਕਿ ਜਿਹੜਾ ਕਈ ਫਰਾਰ ਹੋ ਗਏ, ਤਾਂ ਉਹ ਇਸ ਵੇਲੇ ਕਿਤੇ ਨਾ ਕਿਤੇ ਬੜੀ ਜਿਹੜਾ ਆਖ ਸਕਦੇ ਆ ਕਿ ਬੜੇ ਸਵਾਲ ਵੀ ਖੜੇ ਕਰਨ ਦਾ ਕਿ ਉਸ ਵਕਤ ਇਸ ਤਰ੍ਹਾਂ ਦੀ ਖਬਰ ਆਉਂਦੀ ਆ ਜਦੋਂ ਸਾਰੇ ਪਾਸੇ ਪੁਲਿਸ ਹੀ ਪੁਲਿਸ ਆ, ਆਮ ਕੋਈ ਲੋਕ ਜਿਹੜਾ ਨਾ ਤਾਂ ਕੋਈ ਬਾਹਰ ਕੋਈ ਜਿਹੜਾ ਫਾਲਤੂ ਬੰਦਾ ਦਿਖਦਾ ਪਿਆ, ਕਿਉਂਕਿ ਇਸ ਤੋਂ ਪਹਿਲਾਂ ਜ਼ਰੂਰ ਠੀਕ ਸੀਗਾ ਕਿ ਲੋਕ
ਥੋੜਾ ਜਿਹਾ ਜਿਹੜਾ ਕਰਫਿਊ ਦੇ ਹਾਲਾਤਾਂ ਨੂੰ ਸਮਝਦੇ ਨਹੀਂ ਪਏ ਸੀ। ਪਰ ਜਿਸ ਤਰ੍ਹਾਂ ਦੇ ਨਾਲ ਪੁਲਿਸ ਦੀਆਂ ਵੀਡੀਓ ਆਈਆਂ, ਕੁੱਟਮਾਰ ਵਾਲੀਆਂ ਆਈਆਂ, ਉਸ ਤੋਂ ਬਾਅਦ ਲੋਕ ਘਰਾਂ ਦੇ ਵਿੱਚ ਟਿਕੇ ਹੋਏ। ਤੇ ਜੇ ਉਸ ਦਰਮਿਆਨ, ਉਸ ਸ਼ਾਂਤੀ ਦੇ ਦਰਮਿਆਨ ਇਸ ਤਰ੍ਹਾਂ ਦੀ ਖਬਰ ਆ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਅੰਦਰਲਾ ਪ੍ਰਸ਼ਾਸਨ ਆ ਉਹਦੇ ਤੇ ਵੀ ਨਾਲ ਦੀ ਨਾਲ ਜਿਹੜੇ ਬੰਦੇ ਬਾਹਰ ਡਿਊਟੀਆਂ ਕਰਦੇ ਪਏ ਉਹਨਾਂ ਦੇ ਉੱਤੇ ਵੀ ਸਵਾਲ ਖੜੇ ਹੋ ਜਾਂਦੇ ਆ ਜੀ। ਜੀ ਜੀ ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਵਿਧਾਇਕ ਆਮਲਾ ਨੇ 2 ਵੈਂਟੀਲੇਟਰ ਦਾਨ ਕੀਤੇ। ਦੇਖੋ, ਵਿਧਾਇਕ ਆਮਲਾ ਜੀ ਨੇ ਵੈਂਟੀਲੇਟਰ ਹੀ ਨਹੀਂ ਦਾਨ ਕੀਤੇ, ਉਹਨਾਂ ਨੇ ਤਨਖਾਹ ਵੀ ਦਾਨ ਕੀਤੀ ਹੈ। 2 ਸਾਲਾਂ ਦੀ ਸ਼ਾਇਦ ਤਨਖਾਹ ਦੀ ਜਿਹੜਾ ਉਹਨਾਂ ਦੀ ਖਬਰ ਆਉਂਦੀ ਹੈ। ਬੜਾ ਅੱਛਾ ਉਹਨਾਂ ਨੇ ਕੰਮ ਕੀਤਾ, ਕਿਉਂਕਿ ਇਹਨਾਂ ਨੇ ਜਿਹੜਾ ਵਿਧਾਇਕ ਆਮਲਾ ਨੇ ਇਹ ਜਲਾਲਾਬਾਦ ਤੋਂ ਵਿਧਾਇਕ ਨੇ, ਜਿੱਥੇ ਜਿਹੜਾ ਜਿਮਨੀ ਚੋਣ ਹੋਈ ਸੀ, ਕਿਉਂਕਿ ਇੱਥੇ ਸੁਖਬੀਰ ਬਾਦਲ ਪਹਿਲਾਂ ਵਿਧਾਇਕ ਸੀਗੇ, ਉਹ ਮੈਂਬਰ ਪਾਰਲੀਮੈਂਟ ਚਲੇ ਗਏ। ਉਸ ਤੋਂ ਬਾਅਦ ਸੀਟ ਖਾਲੀ ਹੋਈ ਤਾਂ ਫਿਰ ਉੱਥੇ ਜਿਹੜਾ ਕਾਂਗਰਸ ਦੀ ਤਰਫੋਂ ਰਵਿੰਦਰ ਆਮਲਾ ਜਿਹੜੇ ਉਹ ਇਲੈਕਸ਼ਨ ਲੜੇ ਸੀ ਤੇ ਜਿੱਤੇ, ਜਿਸ ਤੋਂ ਬਾਅਦ ਉਹ ਵਿਧਾਇਕ ਬਣੇ। ਹੁਣ ਉਹਨਾਂ ਨੇ 2 ਵੈਂਟੀਲੇਟਰ ਆ ਜਿਹੜੇ ਉਹ ਦਿੱਤੇ ਨੇ, ਜਿਹੜਾ ਕਰੀਏ ਕੇਸੀ ਤੇ ਵਿਭਾਗ ਨੂੰ, ਜਿਹਦੇ ਵਿੱਚ ਸਾਰਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆ ਉਹ ਵੀ ਨਾਲ ਸੀਗੇ ਉਸ ਵੇਲੇ ਅਵੇਲੇਬਲ। ਤਾਂ ਉਹਨਾਂ ਨੇ ਇਹ ਵੈਂਟੀਲੇਟਰ ਆ ਜਿਹੜੇ ਉਹ ਆਪਦੇ ਹਸਪੀਟਲ ਦੇ ਲਈ, ਜਿਹੜਾ ਸਿਹਤ ਵਿਭਾਗ ਦੇ ਲਈ ਦਿੱਤੇ ਨੇ। ਪਰ ਬੜੀ ਅੱਛੀ ਗੱਲ ਆ, ਨਾਲ ਦੀ ਨਾਲ ਉਹਨਾਂ ਨੇ ਵੀ ਆਖਿਆ ਕਹਿੰਦੇ ਕਿ ਦਵਾਈ ਵਗੈਰਾ ਵੀ ਹੈ ਜਿਹੜਾ ਉਹ ਪੂਰੀ ਆਏਗੀ। ਇਸ ਤੋਂ ਬਿਨਾਂ ਉਹਨਾਂ ਨੇ ਆਪਣੀ ਜਿਹੜੀ ਤਨਖਾਹ ਉਹ ਵੀ ਸ਼ਾਇਦ 2 ਸਾਲਾਂ ਦੀ ਤਨਖਾਹ ਜਿਹੜੀ ਉਹ ਲਗਾਤਾਰ ਆ ਜਿਹੜਾ ਉਹ ਕਹਿੰਦੇ ਕਿ ਇਹ ਵੀ ਜਿਹੜਾ ਮੈਂ ਇਹਨਾਂ ਦੇ ਲਈ ਜਿਸ ਤਰ੍ਹਾਂ ਦੇ ਨਾਲ ਜਿਹੜਾ ਸਟੇਟ ਗੌਰਮੈਂਟ ਨੂੰ ਫੰਡ ਜਾਏਗਾ ਉਹਦੇ ਲਈ ਜਿਹੜਾ ਮੈਂ ਦਿਆਂਗਾ। ਤਾਂ ਉਹਨਾਂ ਨੇ ਉਹਦਾ ਵੀ ਐਲਾਨ ਕੀਤਾ। ਬੜਾ ਅੱਛਾ ਪਹਿਲ ਕਦਮੀ ਕੀਤੀ ਹੈ। ਇਹਨਾਂ ਤੋਂ ਬਾਅਦ ਹੀ ਜਾਂ ਇਹਨਾਂ ਨੂੰ ਦੇਖਦਿਆਂ ਕਿਤੇ ਨਾ ਕਿਤੇ ਹੋਰ ਵੀ ਕਾਫੀ ਲੋਕ ਨੇ ਜਿਹੜੇ ਉਹ ਅੱਗੇ ਆਏ ਨੇ। ਤਾਂ ਕਿਤੇ ਨਾ ਕਿਤੇ ਇਹ ਇੱਕ ਬੜਾ ਅੱਛਾ ਕਦਮ ਹੈ। ਜੇ ਰਾਜਨੀਤੀ ਤੋਂ ਉੱਪਰ ਉੱਠ ਕੇ ਗੱਲ ਕਰੀਏ ਤਾਂ ਸਾਰੇ ਜਿੰਨੇ ਵਿਧਾਇਕ ਨੇ ਜਾਂ ਹੋਰ ਲੀਡਰ ਨੇ, ਵਿਧਾਇਕ ਛੱਡੋ ਮੈਂਬਰ ਪਾਰਲੀਮੈਂਟ ਨੇ ਜਾਂ ਜਿੰਨੇ ਵੀ ਨੇ, ਤਾਂ ਉਹਨਾਂ ਸਾਰਿਆਂ ਨੂੰ ਚਾਹੀਦਾ ਕਿ ਉਹ ਇਹਦੀ ਤਾਰੀਫ ਵੀ ਕਰਨ, ਨਾਲ ਦੀ ਨਾਲ ਇਸ ਚੀਜ਼ ਨੂੰ ਫੋਲੋ ਵੀ ਕਰਨ ਜੀ। ਜੀ ਜੀ। ਤੇ ਜਸਪਾਲ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜਿਹੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ। ਤੇ ਸਰੋਤੇ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਾਂਗੇ ਤੁਹਾਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।